ਈਰਾਨ ਦਾ ਇੱਕ ਇੰਟੈਲੀਜੈਂਸ ਮਿਨਿਸਟਰ ਜਿਹੜਾ ਬਹੁਤ ਟੌਪ ਨੌਚ ਪੋਜੀਸ਼ਨ ਦੇ ਉੱਤੇ ਸੀ, ਉਹ ਮਾਰਿਆ ਗਿਆ ਹੈਗਾ 에ਅਰ ਸਟ੍ਰਾਈਕ ਦੇ ਦੌਰਾਨ। ਤੇ ਯੂਐਸ ਦੀ ਜਿਹੜੀ ਮਿਲਟਰੀ ਆ ਉਹ ਮਿਜ਼ਾਈਲ ਜਿਹੜੀਆਂ ਸਾਈਟਸ ਹੈਗੀਆਂ ਈਰਾਨ ਦੇ ਵਿੱਚ ਉਹਨਾਂ ਨੂੰ ਲਗਾਤਾਰ ਹਿੱਟ ਕਰ ਰਹੀ ਹੈਗੀ ਆ। ਤੇ ਈਰਾਨ ਦਾ ਮਿਨਿਸਟਰ ਆਫ ਇੰਟੈਲੀਜੈਂਸ ਇਸਮਾਇਲ ਖਾਤਿਬ, ਜੋ ਕਹਿੰਦੇ ਪਏ ਪੂਰਾ ਜਿਹੜਾ ਈਰਾਨ ਦਾ ਗਲੋਬਲ ਟੈਰਰਸ ਐਪਰੇਟਸ ਆ ਉਸ ਨੂੰ ਜਿਹੜਾ ਵਾਚ ਕਰਦਾ ਸੀ, ਨਾਲ ਜਿਹੜੇ ਸਲੀਪਰ ਸੈਲਸ ਜਿਹੜੀਆਂ ਲੋਕੇਸ਼ਨਸ ਉਹਨਾਂ ਦੀਆਂ ਆਲ ਓਵਰ ਵਰਲਡ ਵਾਈਡ ਉਹਨਾਂ ਨੂੰ ਵਾਚ ਕਰਦਾ ਸੀ। 2 ਲੋਕ ਮਾਰੇ ਗਏ ਹੈਗੇ ਆ ਮਿਜ਼ਾਈਲ ਸਟ੍ਰਾਈਕ ਦੇ ਵਿੱਚ, ਰਮਤ ਜੈਨ ਤੈਲ ਅਵੀਵ ਦੇ ਲਾਗੇ ਵੀ। ਤੇ ਯੂਐਸ ਦੀ ਸੈਂਟਰਲ ਕਮਾਂਡ ਜੋ ਸੈਂਟਕੌਮ ਹੈਗਾ, ਉਹਨਾਂ ਨੇ ਕਿਹਾ ਵੀ ਯੂਐਸ ਫੋਰਸਸ ਨੇ ਘੱਟੋ ਘੱਟ 5000 ਪਾਉਂਡ ਦੇ ਮਲਟੀਪਲ ਜਿਹੜੇ ਆ ਬੰਬ ਸਿੱਟੇ ਹੈਗੇ ਆ, ਐਮੂਨੀਸ਼ਨ ਸਿੱਟਿਆ ਹੈਗਾ ਆ। ਤੇ ਜਿਹੜਾ ਈਰਾਨ ਦਾ ਮਿਜ਼ਾਈਲ ਦੀਆਂ ਸਾਈਟਸ ਹੈਗੀਆਂ ਉਹਨਾਂ ਨੂੰ ਜਿਹੜਾ ਤਬਾਹ ਕਰਨ ਦੇ ਲਈ। ਸੋ ਇਹ ਇਸੇ ਤਰ੍ਹਾਂ ਦਾ ਸਟੇਟ ਕੀ ਜਿਹੜਾ ਮੈਰੀਟਾਈਮ ਪੈਸੇਜ ਹੈਗਾ ਪਰਸ਼ੀਅਨ ਗਲਫ ਤੇ ਗਲਫ ਆਫ ਓਮਾਨ ਨੂੰ ਕਰਦਾ ਹੈਗਾ, ਉਸ ਏਰੀਏ ਦੇ ਵਿੱਚ ਵੀ ਸਿੱਟੇ ਗਏ ਹੈਗੇ ਆ। ਜੀ ਬਿਲਕੁਲ, ਈਰਾਨ ਵਾਲੇ ਕਹਿੰਦੇ ਜੀ ਇਹ ਬੁਜ਼ਦਲਾਂ ਵਾਲਾ ਹਮਲਾ ਸੀਗਾ, ਕੋਵਿਡ ਦੀ ਅਸੈਸੀਨੇਸ਼ਨ ਜਿਹੜੀ ਉਹਨਾਂ ਨੇ ਇਹ ਆਖੀ ਆ। ਕਹਿੰਦੇ ਵੀ ਅਸੀਂ ਡਿਕਲੇਅਰ ਕਰਦੇ ਆ ਵੀ ਜਿਹੜੀ ਕ੍ਰਿਮੀਨਲ ਆ ਅਮਰੀਕਾ, ਬਾਰਬੈਰਿਕ ਆ, ਚਾਈਲਡ ਕਿਲਿੰਗ ਜ਼ਾਇਨਿਸਟ ਰਜੀਮ ਜਿਹੜੇ ਆ ਵੀ ਉਹ ਉਹਨਾਂ ਦੇ ਉੱਤੇ ਜਿਹੜਾ ਅਸੀਂ ਕਾਰਵਾਈ ਆ ਉਹ ਹੁਣ ਤਿੱਖੀ ਜਿਹੜੀ ਉਹ ਕਰਾਂਗੇ। ਸੋ IRGC ਦੇ ਜਿਹੜੇ ਸਪੋਕਸ ਪਰਸਨ ਆ ਉਹਨਾਂ ਨੇ ਕਿਹਾ ਵੀ ਜੇ ਫਿਊਲ ਐਨਰਜੀ ਜਾਂ ਗੈਸ ਇਨਫਰਾਸਟਰਕਚਰ ਦੇ ਉੱਤੇ ਈਰਾਨ ਦੀ ਐਨਰਜੀ ਤੇ ਆਇਲ ਫੈਸਿਲਿਟੀ ਦੇ ਉੱਤੇ ਹਮਲਾ ਕੀਤਾ ਗਿਆ ਤਾਂ ਅਸੀਂ ਸਾਰਿਆਂ ਨੂੰ ਅੱਗ ਲਾ ਕੇ ਇੱਕ ਹਿਸਾਬ ਦੇ ਨਾਲ ਐਸ਼ਿਸ ਦੇ ਵਿੱਚ ਰਾਖ ਜਿਹੜੀ ਉਹ ਬਣਾ ਦੇਵਾਂਗੇ। ਸੋ ਇਹਨਾਂ ਨੇ ਵੀ ਜਿਹੜਾ ਹਰਜੋਤ ਸਿੰਘ ਜੀ ਬੜੀ ਰਣਨੀਤੀ ਦੇ ਨਾਲ, ਪੂਰੀ ਇੰਟੈਲੀਜੈਂਸ ਦੇ ਨਾਲ ਇੱਕ ਹੋਟਲ ਦੇ ਵਿੱਚ ਹਮਲਾ ਜਿਹੜਾ ਉਹ ਨਾਲ ਦੇ ਨਾਲ ਕੀਤਾ। ਇਕੱਲਾ ਇਹੀ ਨਹੀਂ, ਇਸ ਤੋਂ ਇਲਾਵਾ ਇਹਨਾਂ ਨੇ ਬਹੁਤ ਸਾਰੇ ਹੋਰ ਟੌਪ ਦੇ ਲੀਡਰ ਈਰਾਨ ਦੇ ਮਾਰ ਦਿੱਤੇ ਆ। ਜੇ ਹੁਣ ਤੱਕ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਮੁਲਕ ਦੀ ਟੌਪ ਦੀ ਲੀਡਰਸ਼ਿਪ ਨੂੰ ਉਡਾਇਆ ਜਿਹੜਾ ਉਹ ਜਾ ਚੁੱਕਾ ਹੈਗਾ ਆ। ਬਹੁਤ ਵੱਡੇ ਪੱਧਰ ਦੇ ਉੱਤੇ ਸੁਪਰੀਮ ਲੀਡਰ ਤੋਂ ਲੈ ਕੇ ਇੰਟੈਲੀਜੈਂਸ ਮਿਨਿਸਟਰ ਤੱਕ, ਇੱਥੋਂ ਤੱਕ ਕਿ ਉਹਨਾਂ ਦੇ ਜਿਹੜੇ ਇੱਕ ਮੇਨ ਕੱਲ ਜਿਹੜਾ ਲਾਈਜੋਰਾਨੀ ਦਾ ਨਾਮ ਆਇਆ ਸੀ ਉਹਦੇ ਵੀ ਮਾਰਨ ਜਾਣ ਦੀ ਜਿਹੜੀ ਗੱਲ ਆ ਉਹ ਸਾਹਮਣੇ ਜਿਹੜੀ ਉਹ ਆਈ ਸੀ। ਸੋ ਇਹ ਹੁਣ ਦੇਖਣ ਵਾਲੀ ਗੱਲ ਆ। ਉੱਥੋਂ ਦੇ ਮਿਨਿਸਟਰ ਹੁਣ ਇਹ ਦਾਅਵਾ ਕਰ ਰਿਹਾ ਵੀ ਕਹਿੰਦੇ ਜੀ ਨਹੀਂ ਜਿਹੜੇ ਲਾਰੀਜਾਨੀ ਦੇ ਮਰਨ ਦੇ ਨਾਲ ਇਰਾਨੀਅਨ ਪੋਲੀਟੀਕਲ ਸਿਸਟਮ ਜਿਹੜਾ ਆ ਉਹ ਡੀਸਟੇਬਲਾਈਜ਼ ਨਹੀਂ ਹੋਊਗਾ, ਪਰ ਉਹ ਮੇਨ ਨੈਗੋਸ਼ੀਏਟਰ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਾ ਰਿਹਾ ਸੀਗਾ। ਤਹਿਰਾਨ ਦੀ ਜਿਹੜਾ ਪੋਲੀਟੀਕਲ ਸਟਰਕਚਰ ਆ ਉਸ ਨੂੰ ਇਜ਼ਰਾਈਲ ਤੇ ਅਮਰੀਕਾ ਨੇ ਇੱਕ ਹਿਸਾਬ ਦੇ ਨਾਲ ਤਹਿਸ ਨਹਿਸ ਕਰ ਦਿੱਤਾ ਹੈਗਾ ਆ। ਸੋ ਉਹਨਾਂ ਦੇ ਟੌਪ ਦੇ ਜਿਹੜੇ ਲੀਡਰਸ ਆ ਉਹਨਾਂ ਨੂੰ ਮਾਰ ਮੁਕਾਇਆ ਜਾ ਚੁੱਕਾ ਹੈਗਾ ਆ। ਪਿਛਲੀ ਵਾਰ ਜਦ ਜੂਨ ਦੇ ਵਿੱਚ ਹਮਲਾ ਹੋਇਆ ਸੀ ਅਮਰੀਕਾ ਦੇ ਦੁਆਰਾ ਜਿਹੜੇ B-2 ਬੰਬਰਸ ਦੇ ਨਾਲ, ਉਸ ਤੋਂ ਬਾਅਦ ਦੇ ਵਿੱਚ ਈਰਾਨ ਨੇ ਆਪੋ ਆਪਣੇ ਥਾਵਾਂ ਦੇ ਉੱਤੇ ਜਿਹੜੇ ਇਹਨਾਂ ਦੇ ਵੱਖ-ਵੱਖ, ਜਿੱਦਾਂ ਤੁਸੀਂ ਦੱਸਿਆ ਵੀ ਸਲੀਪਰ ਸੈੱਲ ਤੇ ਹੋਰ ਇਹਨਾਂ ਦੇ ਆਪਰੇਟਸ ਸੀਗਾ, ਉਹਨਾਂ ਨੂੰ ਆਪਣੀਆਂ ਪਾਵਰਸ ਦੇ ਦਿੱਤੀਆਂ ਹੈ ਵੀ ਤੁਸੀਂ ਆਪਣੇ ਪੱਧਰ ਦੇ ਉੱਤੇ ਕਾਰਵਾਈਆਂ ਜਿਹੜੀਆਂ ਕਰੀ ਚੱਲੋ, ਇੱਕ ਟੌਪ ਕਮਾਂਡ ਦੀ ਜਿਹੜੀ ਉਹ ਵੇਟ ਨਾ ਜਿਹੜੀ ਉਹ ਕਰਿਓ। ਸੋ ਹੁਣ ਜਿਹੜਾ ਪਰ ਫਿਰ ਵੀ ਉਹਨਾਂ ਸਾਰੇ ਆਪਰੇਟਸ ਨੂੰ ਦੇਖਣ ਵਾਲਾ ਇੰਟੈਲੀਜੈਂਸ ਮਿਨਿਸਟਰ ਸੀ, ਉਸ ਨੂੰ ਵੀ ਮਾਰਨ ਦੀ ਜਿਹੜੀ ਗੱਲ ਆ ਇਜ਼ਰਾਈਲ ਨੇ ਕੀਤੀ ਆ। ਤੇ ਓਬਵੀਅਸਲੀ ਈਰਾਨ ਦਾ ਜੇ ਇੰਨਾ ਸਖਤ ਬਿਆਨ ਉਸ ਤੋਂ ਬਾਅਦ ਚ ਆਏ ਆ ਵੀ ਉਹ ਮੰਨਦੇ ਆ ਵੀ ਇਹਨਾਂ ਦੇ ਜਿਹੜੇ ਇੰਟੈਲੀਜੈਂਸ ਮਿਨਿਸਟਰ ਦੀ ਮੌਤ ਜਿਹੜੀ ਉਹ ਹੋ ਚੁੱਕੀ ਆ। ਉਧਰ ਸਟ੍ਰੇਟ ਆਫ ਹਾਰਮੋਜ਼ ਦਾ ਰੌਲਾ ਗੌਲਾ ਉਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਚੱਲ ਰਿਹਾ ਆ। ਅਜੇ ਵੀ ਜਿਹੜੇ ਗਲੋਬਲ ਆਇਲ ਪ੍ਰਾਈਸਿਸ ਆ ਉਹ ਵੱਧ ਰਹੇ ਆ। ਇਸ ਮੌਕੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੀਆਂ ਤੇਲ ਦੀਆਂ ਕੀਮਤਾਂ $108 ਪ੍ਰਤੀ ਬੈਰਲ ਦੇ ਉੱਤੇ ਪਹੁੰਚ ਚੁੱਕੀਆਂ ਆ। ਤੇ ਕਹਿੰਦੇ ਵੀ ਈਰਾਨ ਦੇ ਆਇਲ ਤੇ ਨੈਚੁਰਲ ਗੈਸ ਫੈਸਿਲਿਟੀਜ਼ ਨੂੰ US ਤੇ ਇਜ਼ਰਾਈਲ ਦੇ ਦੁਆਰਾ ਜਿਹੜਾ ਆ ਉਹ ਹਮਲਾ ਉਹਨਾਂ ਦੇ ਉੱਤੇ ਜਿਹੜਾ ਉਹ ਕੀਤਾ ਗਿਆ ਹੈਗਾ ਆ। US ਦੀ ਇੰਟੈਲੀਜੈਂਸ ਕਮੇਟੀ ਕਹਿੰਦੀ ਆ ਵੀ ਜਿਹੜੀ ਈਰਾਨ ਦੀ ਰਜੀਮ ਹੈਗੀ ਆ, ਕਹਿੰਦੇ ਵੀ ਇੰਟੈਕਟ ਆ, ਉਸੇ ਤਰੀਕੇ ਦੇ ਨਾਲ ਹੈਗੀ ਆ, ਪਰ ਕਾਫੀ ਜ਼ਿਆਦਾ ਡੀਗ੍ਰੇਡ ਜਿਹੜੀ ਉਹ ਹੋ ਚੁੱਕੀ ਆ। ਉਧਰ ਅੱਜ ਪੁਤਿਨ ਨੇ ਹਰਜੋਤ ਸਿੰਘ ਜੀ ਇਹ ਬਿਆਨ ਦਿੱਤਾ, ਕਹਿੰਦੇ ਵੀ ਸਟ੍ਰੇਟ ਆਫ ਹਾਰਮਜ਼ ਦੇ ਵਿੱਚ ਸ਼ਿਪਿੰਗ ਨੂੰ ਦੁਬਾਰਾ ਖਲਵਾਉਣ ਦੇ ਲਈ ਗੱਲਬਾਤ ਦੇ ਨਾਲ ਹੀ ਜਿਹੜੀ ਗੱਲ ਅੱਗੇ ਵਧਾਈ ਜਾ ਸਕਦੀ ਆ। ਸੋ ਮੈਰੀਟਾਈਮ ਟ੍ਰੈਫਿਕ ਕਹਿੰਦੇ ਵੀ ਇਸ
ਵਾਟਰਵੇ ਦੇ ਵਿੱਚ ਉਸ ਨੂੰ ਸਸਪੈਂਡ ਕੀਤਾ ਹੋਇਆ ਆ। ਇਰਾਨੀਅਨ ਥ੍ਰੈਟਸ ਦੇ ਜਿਹੜਾ ਉਹ ਚੱਲਦੇ ਆ ਤੇ ਜਿਹੜੇ ਸ਼ਿਪਸ ਦੇ ਉੱਤੇ ਅਟੈਕ ਹੋ ਰਹੇ ਆ ਉਹਨਾਂ ਦੇ ਜਿਹੜਾ ਉਹ ਚੱਲਦੇ ਆ ਤੇ ਕਹਿੰਦੇ ਗੱਲਬਾਤ ਦੇ ਨਾਲ ਹੀ ਮਸਲਾ ਜਿਹੜਾ ਉਹ ਸੁਲਝਾਇਆ ਜਾ ਸਕਦਾ ਆ। ਇਹਨਾਂ ਦੇ ਇੰਟੈਲੀਜੈਂਸ ਮਿਨਿਸਟਰ ਦੀ ਜਿਹੜੀ ਆ ਉਹ ਮੌਤ ਤੋਂ ਬਾਅਦ ਦੇ ਵਿੱਚ ਜਿਹੜਾ ਇਹਨਾਂ ਦਾ ਸੈਕਟਰੀ ਸੀਗਾ ਇਰਾਨ ਦਾ ਸੁਪਰੀਮ ਨੈਸ਼ਨਲ ਸਿਕਿਉਰਿਟੀ ਕਾਉਂਸਲ ਦਾ ਅਲੀ ਲਰਿਜਾਨੀ, ਉਹਦੀ ਮੌਤ ਕਨਫਰਮ ਕੀਤੀ ਆ ਇਰਾਨ ਨੇ। ਉਸ ਤੋਂ ਬਾਅਦ ਦੇ ਵਿੱਚ ਕਈ ਮਿਜ਼ਾਈਲ ਅਟੈਕ ਜਿਹੜੇ ਹਰਜੋਤ ਸਿੰਘ ਜੀ ਇਰਾਨ ਦੇ ਦੁਆਰਾ ਇਜ਼ਰਾਈਲ ਦੇ ਉੱਤੇ ਕੀਤੇ ਗਏ ਹੈਗੇ ਆ, ਪਰ ਇਜ਼ਰਾਈਲ ਦੀ ਮਿਲਟਰੀ ਕਹਿ ਰਹੀ ਆ ਵੀ ਅਸੀਂ ਇਹਨਾਂ ਮਿਜ਼ਾਈਲਸ ਨੂੰ ਰਸਤੇ ਦੇ ਵਿੱਚ ਹੀ ਭੇਜ ਦਿੱਤਾ ਹੈਗਾ ਆ। ਡਿਫੈਂਸਿਵ ਸਿਸਟਮਸ ਨੇ ਕਹਿੰਦੇ ਵੀ ਇੰਟਰਸੈਪਟ ਕਰ ਦਿੱਤੇ ਆ ਇਹ ਅਟੈਕਸ। 50 ਤੋਂ ਵੱਧ ਹਮਲੇ ਜਿਹੜੇ ਆ ਉਹ ਇਰਾਨ ਵਾਲੇ ਕਹਿੰਦੇ ਵੀ ਅਸੀਂ ਜਵਾਬੀ ਕਾਰਵਾਈ ਦੇ ਵਿੱਚ ਕਰ ਚੁੱਕੇ ਹੈਗੇ ਆ। ਜਰਮਨੀ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ ਜਾਂ ਚਾਂਸਲਰ ਆ ਫੈਡਰਿਚ ਮਰਜ਼, ਉਹਨਾਂ ਨੇ ਕਿਹਾ ਆ ਵੀ ਜਰਮਨੀ ਨੇ ਯੂਐਸ ਨੂੰ ਜੇ ਯੂਐਸ ਉਹਨਾਂ ਨੂੰ ਪੁੱਛਦਾ ਤਾਂ ਕਹਿਣਾ ਸੀਗਾ ਵੀ ਤੁਸੀਂ ਨਾ ਹਮਲਾ ਕਰੋ ਇਰਾਨ ਦੇ ਉੱਤੇ। ਕਹਿੰਦੇ ਵੀ ਅੱਜ ਦੇ ਦਿਨ ਵੀ ਕਹਿੰਦੇ ਵੀ ਕੋਈ ਕਨਵਿੰਸਿੰਗ ਪਲਾਨ ਨਹੀਂ ਹੈਗਾ ਵੀ ਇਹ ਆਪਰੇਸ਼ਨ ਸਫਲ ਹੋਵੇਗਾ ਜਿਹੜਾ ਰਜੀਮ ਚੇਂਜ ਨੂੰ ਲੈ ਕੇ ਜਿਹੜਾ ਇਹ ਕਰ ਰਹੇ ਆ। ਮਰਜ਼ ਨੇ ਕਿਹਾ ਵੀ ਅਜੇ ਵੀ ਬਹੁਤ ਸਾਰੇ ਜਿਹੜੇ ਸਵਾਲ ਨੇ ਇਸ ਸਟ੍ਰੈਟਜੀ ਦੇ ਪਿੱਛੇ, ਇਸ ਕੈਂਪੇਨ ਦੇ ਪਿੱਛੇ ਜਿਹੜਾ ਯੂਐਸ ਤੇ ਇਜ਼ਰਾਈਲ ਦੇ ਦੁਆਰਾ 28 ਮਾਰਚ ਨੂੰ ਸ਼ੁਰੂ ਕੀਤਾ ਗਿਆ ਸੀਗਾ। ਇਹ ਆਪਣੀ ਉੱਥੋਂ ਦੇ ਲੋਅਰ ਹਾਊਸ ਦੇ ਆਫ ਪਾਰਲੀਮੈਂਟ ਦੇ ਵਿੱਚ ਭਾਸ਼ਣ ਦਿੰਦੇ ਹੋਏ ਜਿਹੜੇ ਉਹ ਬੋਲ ਰਹੇ ਸੀਗੇ। ਕਹਿੰਦੇ ਲੇਡੀਜ਼ ਐਂਡ ਜੈਂਟਲਮੈਨ, ਵੀ ਵੁੱਡ ਹੈਵ ਐਡਵਾਈਜ਼ਡ ਅਗੇਂਸਟ ਟੇਕਿੰਗ ਦਿਸ ਕੋਰਸ ਆਫ ਐਕਸ਼ਨ ਇਨ ਦਾ ਵੇ ਇਟ ਹੈਜ਼ ਬੀਨ ਟੇਕਨ, ਵੀ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਾਰਵਾਈ ਕੀਤੀ ਆ ਅਸੀਂ ਇਦਾਂ ਕਾਰਵਾਈ ਕਰਨ ਤੋਂ ਇਹਨਾਂ ਨੂੰ ਰੋਕਣਾ ਜਿਹੜਾ ਹੋ ਸੀਗਾ। ਤੇ ਮਰਜ਼ ਨੇ ਇੱਕ ਵਾਰੀ ਫੇਰ ਕਿਹਾ ਜਿਹੜਾ ਆ ਵੀ ਜਰਮਨ ਦੇ ਜਿਹੜੇ ਵਾਰਸ਼ਿਪ ਆ ਸਟੇਟ ਆਫ ਹਾਰਮਜ਼ ਦੇ ਵਿੱਚ ਨਹੀਂ ਜਿਹੜੇ ਉਹ ਜਾਣਗੇ। ਇੱਥੋਂ ਤੱਕ ਕਿ ਕਈ ਇੱਕ ਮੁਲਕ ਦੇ, ਮੈਨੂੰ ਮੁਲਕ ਦਾ ਨਾਮ ਭੁੱਲ ਗਿਆ, ਉਹਨਾਂ ਦੇ ਇੱਕ ਫੋਰਨ ਮਿਨਿਸਟਰ ਨੇ ਕਿਹਾ ਵੀ ਲੜਾਈ ਤੁਸੀਂ ਲੜੋ ਤੇ ਸੇਲਰ ਅਸੀਂ ਆਪਣੇ ਮਰਵਾਈਏ, ਇਹ ਨਹੀਂ ਜਿਹੜਾ ਉਹ ਹੋ ਸਕਦਾ। ਸੋ ਤੁਸੀਂ ਆਪ ਬਗੈਰ ਪੁੱਛੇ ਲੜਾਈ ਸ਼ੁਰੂ ਕੀਤੀ ਹੈ ਤੇ ਤੁਹਾਨੂੰ ਆਪ ਹੀ ਇਸ ਦੇ ਵਿੱਚ ਜਿਹੜੀ ਕਹਿ ਲਓ ਵੀ ਮਦਦ ਕਰਨੀ ਜਿਹੜੀ ਉਹ ਖੁਦ ਪਵੇਗੀ। ਇਰਾਨ ਨੇ ਜਿਹੜਾ ਹੁਣ ਸਾਊਦੀ ਅਰੇਬੀਆ, UAE ਤੇ ਕਤਰ ਦੇ ਆਇਲ ਤੇ ਗੈਸ ਦੇ ਜਿਹੜੇ ਕਹਿ ਲਓ ਵੀ ਸਪੈਸ਼ਲ ਇਲਾਕੇ ਨੇ ਜਾਂ ਉਹ ਇਨਫਰਾਸਟ੍ਰਕਚਰ ਆ ਉਹਨਾਂ ਨੂੰ ਨੇਮ ਕਰ ਦਿੱਤਾ ਵੀ ਕਹਿੰਦੇ ਵੀ ਹੁਣ ਅਸੀਂ ਇਹਨਾਂ ਦੇ ਉੱਤੇ ਜਿਹੜਾ ਉਹ ਹਮਲਾ ਕਰਨ ਜਾ ਰਹੇ ਹੈਗੇ ਆ। 5 ਆਇਲ ਤੇ ਗੈਸ ਦੀਆਂ ਫੈਸਿਲਿਟੀਆਂ ਸਾਊਦੀ ਅਰੇਬੀਆ, UAE, ਕਤਰ ਦੇ ਵਿੱਚ ਕਹਿੰਦੇ ਵੀ ਟਾਰਗੇਟ ਕੀਤੀਆਂ ਜਾਣਗੀਆਂ ਆਉਂਦੇ ਕੁਝ ਘੰਟਿਆਂ ਦੇ ਵਿੱਚ। ਇਹ ਅੱਧਾ ਘੰਟਾ ਪਹਿਲਾਂ ਜਿਹੜਾ ਉਹਨਾਂ ਨੇ ਦੱਸਿਆ ਆ। ਸਾਊਦੀ ਅਰੇਬੀਆ ਦੀ ਸੈਮਰਫ ਰਿਫਾਈਨਰੀ, ਜੁਬੇਲ ਪੈਟਰੋਕੈਮੀਕਲ ਕੰਪਲੈਕਸ, UAE ਦਾ ਅਲ ਹੁਸੈਨ ਗੈਸ ਫੀਲਡ, ਕਤਰ ਦੀ ਰੈਸ ਲਫਾਨ ਰਿਫਾਈਨਰੀ ਤੇ ਮਿਸਾਇਦ ਪੈਟਰੋਕੈਮੀਕਲ ਕੰਪਲੈਕਸ, ਜਿਹੜਾ ਇਹਨਾਂ ਦੇ ਨਾਮ ਜਿਹੜੇ ਉਹਨਾਂ ਨੇ ਇਰਾਨ ਵਾਲਿਆਂ ਨੇ ਦਿੱਤੇ ਆ ਵੀ ਹੁਣ ਉਹਨਾਂ ਦੇ ਉੱਤੇ ਜਿਹੜੀ ਅਸੀਂ ਹਮਲਾ ਜਿਹੜਾ ਉਹ ਕਰਨ ਜਾ ਰਹੇ ਹੈਗੇ ਆ। ਸੋ ਇਰਾਨ ਕਹਿੰਦੇ ਵੀ ਇਸ ਟਾਈਮ ਖਾਸਾ ਐਂਗਰੀ ਜਿਹੜਾ ਉਹ ਹੋਇਆ ਪਿਆ ਆ ਕਿਉਂਕਿ ਉਹਨਾਂ ਦੀ ਟੌਪ ਦੀ ਲੀਡਰਸ਼ਿਪ ਆ ਅਮਰੀਕਾ ਤੇ ਇਜ਼ਰਾਈਲ ਨੇ 에ਅਰ ਸਟ੍ਰਾਈਕਸ ਦੇ ਵਿੱਚ ਤਕਰੀਬਨ ਖਤਮ ਕਰ ਦਿੱਤੀ ਹੈਗੀ ਆ।